ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਹਾਂ, 56 ਇੰਚ ਦੀ ਛਾਤੀ ਦਾ ਰੌਲਾ ਬਿਗਲ ਵਜਾਉਣ ਵਾਲਾ ਨਰਿੰਦਰ ਮੋਦੀ ਤੀਜੀ ਵਾਰ ਪ੍ਰਧਾਨ ਮੰਤਰੀ ਬਣ ਗਿਆ, ਪਰ ਉਸ ਦਾ ਜਿਹੜਾ ਗਵਾਂਢੀ ਆ, ਜੋ ਕਿ ਅਸਲ ਦੇ ਵਿੱਚ ਲੱਗਦਾ ਹੈ ਵੀ ਉਸ ਤੋਂ ਤਗੜਾ ਆ, ਉਹਨੇ ਬਾਰਡਰ ਦੇ ਉੱਤੇ, ਜਿਹੜਾ ਇੰਡੀਆ ਤੇ ਚੀਨ ਦੇ ਬਾਰਡਰ ਦੇ ਉੱਤੇ ਇੱਕ ਨਵੀਂ ਵਾਲ ਬਣਾ ਰਹੀ ਆ। ਅਕਸਰ ਆਪਾਂ ਜਾਣਦੇ ਹਾਂ ਵੀ ਇੱਕ 7 ਵੰਡਰਸ ਦੇ ਵਿੱਚੋਂ ਇੱਕ ਗ੍ਰੇਟ ਵਾਲ ਆਫ ਚਾਈਨਾ ਜਿਹੜੀ ਆ, ਜੋ ਕਿ ਕਹਿੰਦੇ ਸਪੇਸ ਤੋਂ ਵੀ ਨਜ਼ਰ ਆਉਂਦੀ ਆ। ਹੁਣ ਚਾਈਨਾ ਇੱਕ ਵਾਲ ਆਫ ਵਿਲੇजेस ਜਿਹੜਾ ਉਹ ਬਣਾ ਰਿਹਾ, ਬਿਲਕੁਲ ਭਾਰਤ ਦੇ ਬਾਰਡਰ ਦੇ ਨਜ਼ਦੀਕ। ਹਿਮਾਲਿਆਸ ਦੇ ਵਿੱਚ ਡੀਪ ਪੂਰੀ ਸਰਕਾਰੀ ਸਰਪ੍ਰਸਤੀ ਦੇ ਨਾਲ ਚਾਈਨਾ ਦਾ ਜਿਹੜਾ ਲੀਡਰ ਆ ਸ਼ੀ ਜਿਨਪਿੰਗ, ਉਸ ਨੇ ਇਸ ਪਾਸੇ ਵੱਲ ਨੂੰ ਇਹਨਾਂ ਨੂੰ ਬਾਰਡਰ ਗਾਰਡੀਅਨਸ ਦਾ ਨਾਮ ਜਿਹੜਾ ਉਹ ਦਿੱਤਾ ਆ। ਅਰੁਣਾਚਲ ਪ੍ਰਦੇਸ਼ ਤੋਂ ਲੈ ਕੇ ਉੱਤੇ ਤੱਕ ਜਿੱਥੇ ਜਿੱਥੇ ਇਹਨਾਂ ਦੇ ਬਾਰਡਰ ਨਾਲ ਰਲਦਾ ਆ, ਉੱਥੇ ਤੱਕ ਬੀਜਿੰਗ ਦੇ ਦੁਆਰਾ ਇਹ ਜਿਹੜੇ ਮੁਲਕ ਆਪਣੇ ਉਸ ਮੁਲਕ ਦੇ ਇਸ ਵਾਲੇ ਪਾਸੇ ਜਿਹੜੇ ਸ਼ਹਿਰ ਆ ਜਾਂ ਵਿਲੇजेस ਆ, ਪਿੰਡ ਆ, ਵਸਾਏ ਜਾ ਰਹੇ ਆ। ਅਕਸਰ ਵੀਡੀਓਜ਼ ਤੇ ਆਡੀਓਜ਼ ਤੇ ਗੱਲਾਂ ਬਾਤਾਂ ਜਿਹੜੀਆਂ ਫੋਟੋਆਂ ਖਬਰਾਂ ਆਉਂਦੀਆਂ ਰਹਿੰਦੀਆਂ ਵੀ ਭਾਰਤ ਤੇ ਚੀਨ ਦੇ ਜਿਹੜੇ ਉੱਥੇ ਸੈਨਾ ਦੇ ਵਾਲੇ ਆ ਹੈਗੇ ਆ ਫੌਜੀ, ਉਹ ਆਪਸ ਦੇ ਵਿੱਚ ਭਿੜ ਗਏ, ਘਸੁੰਨ-ਮੁੱਕੀ ਵੀ ਜਿਹੜੇ ਆ ਹੋ ਜਾਂਦੇ ਰਹੇ ਆ। ਸੋ ਚਾਈਨਾ ਦਾ ਇਹ ਹੁਣ ਨਵੀਂ ਜਿਹੜੀ ਇਸ ਟਾਈਮ ਸਟ੍ਰੈਟਜੀ ਸਾਹਮਣੇ ਜਿਹੜੀ ਉਹ ਆਈ ਆ। ਨਿਊਯਾਰਕ ਟਾਈਮਜ਼ ਨੇ ਰੀਸੈਂਟਲੀ ਇਹ ਪੂਰਾ ਇੱਕ ਇਨਵੈਸਟੀਗੇਟਿਵ ਰਿਪੋਰਟ ਜਿਹੜੀ ਉਹ ਜਾਰੀ ਕੀਤੀ। ਨਾਲ ਦੇ ਨਾਲ ਉਹਨਾਂ ਨੇ ਦਿਖਾਇਆ ਵੀ ਕਿ ਬਾਰਡਰ ਦੇ ਕਿਹੜੇ-ਕਿਹੜੇ ਇਲਾਕੇ 'ਚ ਕਿੱਥੇ-ਕਿੱਥੇ ਜਿਹੜੇ ਆ ਇਹ ਸ਼ਹਿਰ ਆ, ਇਹ ਪਿੰਡ ਆ, ਉਹ ਵਸਾਏ ਗਏ ਹੈਗੇ ਆ। ਆਰਟੀਫਿਸ਼ੀਅਲ ਇੰਟੈਲੀਜੈਂਸ ਕੰਪਨੀ RAIC ਲੈਬਸ, ਜਿਨ੍ਹਾਂ ਨੇ ਇਹ ਸੈਟੇਲਾਈਟ ਇਮੇਜਿਸ ਸਕੈਨ ਕੀਤੀਆਂ ਚਾਈਨਾ ਦੇ ਇੰਟਾਇਰ ਲੈਂਡ ਬਾਰਡਰ ਦੀਆਂ, ਉੱਥੇ ਉਹਨਾਂ ਨੂੰ ਇਹ ਸਾਰੇ ਜਿਹੜੇ ਨਵੇਂ ਜਿਹੜੇ ਪਿੰਡ ਆ, ਸ਼ਹਿਰ ਆ, ਉਹ ਵਸੇ ਨਜ਼ਰ ਆ ਰਹੇ ਹੈਗੇ ਆ। ਸੋ ਨਿਊਯਾਰਕ ਟਾਈਮਜ਼ ਨੇ ਆਇਡੈਂਟੀਫਾਈ ਕੀਤਾ ਵੀ ਇਹ ਜਿਹੜੇ ਲੋਕੇਸ਼ਨ ਆ, ਇਹ ਪਿੰਡਾਂ ਦੀਆਂ ਇਹ ਨਵੀਆਂ ਨੇ। ਇਹਨਾਂ ਨੇ ਪੁਰਾਣੀਆਂ ਜਿਹੜੀਆਂ ਤਸਵੀਰਾਂ ਦੇ ਨਾਲ ਉਸ ਡਾਟਾ ਨੂੰ ਐਨਾਲਾਈਜ਼ ਕੀਤਾ, ਸੋਸ਼ਲ ਮੀਡੀਆ ਪੋਸਟ, ਪਬਲਿਕ ਰੈਕਰਡ ਦੇ ਨਾਲ ਮੇਲ ਖਾ ਕੇ ਫਿਰ ਉਹਨਾਂ ਨੇ ਇਹ ਦੱਸਿਆ ਵੀ ਇਹ ਜਿਹੜੇ ਨਵੇਂ ਸ਼ਹਿਰ ਆ ਉਹ ਆ ਰਹੇ ਆ। ਨਵੇਂ ਜਿਹੜੇ ਪਿੰਡਾਂ ਦੇ ਉੱਤੇ ਲਿਖਿਆ ਆ, ਡਿਫੈਂਡਰਸ ਆਫ ਆਵਰ ਨੇਸ਼ਨਸ ਸੀਕ੍ਰੇਟ ਲੈਂਡ, ਬਿਲਡਰਸ ਆਫ ਹੈਪੀ ਹੋਮਸ। ਇਹ ਜਿਹੜੇ ਫਸਟ ਵਿਲੇਜ ਇਨ ਡਿਫੈਂਸ ਆਫ ਸਿਕਿਉਰਿਟੀ ਆਫ ਦੀ ਬਾਰਡਰ, ਇਹ ਜਿਹੜੇ ਅੱਖਰ ਆ ਕਹਿੰਦੇ ਵੀ ਉਹ ਪਿੰਡਾਂ ਦੇ ਬਾਹਰ ਇਸ ਟਾਈਮ ਲਿਖੇ ਹੈਗੇ ਆ। ਸੋ ਜਿਹੜਾ ਸ਼ੀ ਜਿਨਪਿੰਗ ਆ, ਆਪਣੇ ਬਾਰਡਰ ਨੂੰ ਪੂਰੀ ਤਰ੍ਹਾਂ ਸੁਰੱਖਿਅਤ ਰੱਖਣ ਦੇ ਲਈ ਲੋਕਾਂ ਨੂੰ ਉਸ ਹਾਰਸ਼ ਕੰਡੀਸ਼ਨਸ, ਵੈਦਰ ਕੰਡੀਸ਼ਨਸ ਦੇ ਵਿੱਚ ਵੀ ਵਸਾ ਰਹੇ ਆ, ਜਿੱਥੇ ਰਹਿਣਾ ਆਮ ਲੋਕਾਂ ਦੇ ਲਈ ਖਾਸਾ ਮੁਸ਼ਕਲ ਜਿਹੜਾ ਉਹ ਹੋਊਗਾ। ਆਉਂਦੇ ਸਾਲਾਂ ਦੇ ਵਿੱਚ ਕਹਿੰਦੇ ਵੀ ਉਹਨਾਂ ਦੇ ਜਿਹੜੇ ਕਾਮੇ ਆ, ਉਹ ਲਗਾਤਾਰ ਨਵੇਂ ਘਰ ਯੂਮੀ ਇਲਾਕੇ ਦੇ ਵਿੱਚ ਬਣਾ ਰਹੇ ਆ। ਹੁਣ ਤੱਕ ਕਹਿੰਦੇ ਵੀ 200 ਲੋਕਾਂ ਨੂੰ ਉੱਥੇ ਉਹਨਾਂ ਨੇ ਮੂਵ ਕਰ ਦਿੱਤਾ ਆ। ਬਹੁਤ ਭਾਰੀ ਜਿਹੜੀ ਉੱਥੇ ਬਰਫ਼ਬਾਰੀ ਹੁੰਦੀ ਆ, ਅੱਧਾ ਸਾਲ ਤੋਂ ਵੱਧ ਜਿਹੜੀ ਉੱਥੇ ਠੰਡ ਜਿਹੜੀ ਬਹੁਤ ਜ਼ਿਆਦਾ ਰਹਿੰਦੀ ਹੈ। ਜਿਹੜੇ ਅਰੁਣਾਚਲ ਵਾਲੇ ਇਲਾਕਿਆਂ ਦੇ ਵਿੱਚ ਆਪਾਂ ਨੂੰ ਇਹ ਵੀ ਪਤਾ ਵੀ ਅਰੁਣਾਚਲ ਦੇ ਕਈ ਇਲਾਕਿਆਂ ਦੇ ਉੱਤੇ ਤਾਂ ਚੀਨ ਨੇ ਆਲਰੇਡੀ ਕਬਜ਼ਾ ਜਿਹੜਾ ਉਹ ਕੀਤਾ ਆ। ਬੀਤੇ ਸਮੇਂ ਦੇ ਵਿੱਚ ਰਿਪੋਰਟਸ ਆਈਆਂ ਸੀਗੀਆਂ ਵੀ ਚੀਨ ਨੇ ਇੱਧਰਲੇ ਪਾਸੇ ਆ ਕੇ ਵੀ ਜਿਹੜੇ ਪਿੰਡ ਆ ਉਹ ਵਸਾਤੇ ਆ, ਤੇ ਹੁਣ ਇਹ ਵੀ ਪਤਾ ਨਾਲ ਲੱਗ ਰਿਹਾ ਆ ਵੀ ਇਸ ਟਾਈਮ ਘੱਟੋ ਘੱਟ ਕਹਿੰਦੇ 60 ਦੇ ਤਕਰੀਬਨ ਜਿਹੜੇ ਪਿੰਡ ਆ, ਇਹਨਾਂ ਨੇ ਇੰਡੀਆ ਤੇ ਚੀਨ ਦੇ ਬਾਰਡਰ ਦੇ ਉੱਤੇ, ਬਿਲਕੁਲ ਚੀਨ ਵਾਲੇ ਬਾਰਡਰ ਦੇ ਲਾਗੇ ਨਜ਼ਦੀਕ ਜਿਹੜੇ ਉਹ ਵਸਾਏ ਆ, ਤੇ ਤਾਂ ਜੋ ਹੌਲੀ ਹੌਲੀ ਉਧਰਲੇ ਪਾਸੇ ਨੂੰ ਅੱਗੇ ਵਧਿਆ ਜਿਹੜਾ ਉਹ ਜਾ ਸਕੇ। ਬਿਲਕੁਲ, ਉੱਥੇ ਲੋਕਾਂ ਨੂੰ ਜਿਹੜੇ ਆ ਪੈਸੇ ਦਿੱਤੇ ਜਾ ਰਹੇ ਹੈਗੇ ਆ ਮੂਵ ਹੋਣ ਦੇ ਲਈ। 3000 ਜਿਸ ਤਰ੍ਹਾਂ ਤੁਸੀਂ ਲੋਕ ਦੱਸਿਆ ਆ ਵਸਾ ਦਿੱਤੇ ਗਏ ਹੈਗੇ ਆ। ਬ੍ਰਹਮ ਚਲਨੀ ਸਟ੍ਰੈਟਜਿਕ ਅਫੇਅਰ ਐਨਾਲਿਸਟ ਹੈਗਾ ਨਿਊ ਦਿੱਲੀ ਦੇ ਵਿੱਚ, ਉਹ ਕਹਿੰਦੇ ਭਈ ਮਿਲਟਰਾਈਜ਼ ਵਿਲੇजेस, ਭਈ ਮਿਲਟਰੀ ਵਾਲੇ ਪਿੰਡ ਜਿਹੜੇ ਆ ਇੱਕ ਤਰ੍ਹਾਂ ਦੇ ਨਾਲ ਜਿਹੜੀ ਡਿਸਪਿਊਟਡ ਲੈਂਡ ਆ ਉੱਥੇ ਇਹ ਵਸਾ ਰਹੇ ਹੈਗੇ ਆ। 3000 ਯੂਆਨ ਤੱਕ ਦਾ ਜਿਹੜਾ ਪੈਸਾ ਆ ਚਾਈਨਾ ਦਾ ਹਰ ਸਾਲ ਉਹਨਾਂ ਨੂੰ ਦਿੱਤਾ ਜਾਂਦਾ ਹੈ, ਤੇ 250 ਯੂਆਨ ਐਕਸਟਰਾ ਹੋਰ ਦਿੱਤਾ ਜਾਂਦਾ ਹਰ ਮਹੀਨੇ ਦੇ ਕਰੀਬ। 3000 ਡਾਲਰ ਬਣਦਾ ਐਕਚੁਅਲੀ 20000 ਚਾਈਨੀਜ਼ ਯੂਆਨ, ਤੇ ਉਸ ਤੋਂ ਬਿਨਾਂ 250 ਡਾਲਰ ਪਰ ਮੰਥ ਉਹ ਪੈਟਰੋਲ ਕਰਦੇ ਹੈਗੇ ਆ। ਇਹ ਹੁਣ ਪਤਾ ਨਹੀਂ ਵੀ ਜਿਹੜੇ ਪਿੰਡ ਆ ਇਕਨੋਮਿਕ ਸੈਂਸ ਬਣਾਉਂਦੇ ਆ ਕਿ ਨਹੀਂ, ਪਰ ਜੋ ਸਬਸਿਡੀ ਦਿੱਤੀਆਂ ਜਾ ਰਹੀਆਂ ਤੇ ਲੋਕ ਉੱਥੇ ਰਹਿ ਰਹੇ ਆ, ਮੋਸਟਲੀ ਕਹਿੰਦੇ ਤਿੱਬਤਨ ਮੂਲ ਦੇ ਲੋਕ ਹੈਗੇ ਆ, ਲਾਰਜਲੀ ਬੁੱਧਿਸਟ ਹੈਗੇ ਆ, ਤੇ ਜਿਨ੍ਹਾਂ ਨੇ ਕਮਿਊਨਿਸਟ ਪਾਰਟੀ ਨੂੰ ਜਿਹੜਾ ਇੱਕ ਤਰ੍ਹਾਂ ਦੇ ਨਾਲ ਰਜਿਸਟ ਵੀ ਕੀਤਾ ਸੀ, ਕਿਉਂਕਿ ਉਹਨਾਂ ਦਾ ਧਰਮ ਨਹੀਂ ਮਨਾਇਆ, ਧਰਮ ਉਹਨਾਂ ਨੂੰ
ਖੁੱਲ੍ਹੇਆਮ ਉਹਨਾਂ ਦਾ ਜਿਹੜਾ ਧਰਮ ਆ ਉਹ ਪ੍ਰੈਕਟਿਸ ਨਹੀਂ ਕਰ ਸਕਦੇ ਹੈਗੇ। ਸੋ ਇਸ ਕਰਕੇ ਜਿਹੜੇ ਚਾਈਨਾ ਵਾਲੇ ਆ ਵੱਖ-ਵੱਖ ਤਰ੍ਹਾਂ ਦੇ ਲੋਕਾਂ ਨੂੰ ਉਹ ਇੰਡੀਆ ਦੇ ਜਿਹੜੇ ਬਾਰਡਰ ਤੇ ਜਿਹੜੀ ਡਿਸਪਿਊਟਡ ਲੈਂਡ ਆ ਉੱਥੇ ਉਹਨਾਂ ਦੇ ਪਿੰਡ ਆ ਉਹ ਵਸਾ ਰਹੇ ਹੈਗੇ। ਬਿਲਕੁਲ, ਕਹਿੰਦੇ ਵੀ ਇਹ ਪਿੰਡਾਂ ਦੀ ਆੜ ਦੇ ਵਿੱਚ ਜਿਹੜੇ ਚੀਨ ਵਾਲੇ ਆ ਆਪਣੀਆਂ ਮਿਲਟਰੀ ਜਿਹੜੀਆਂ ਸੈਟਲਮੈਂਟਸ ਆ ਉਹਨੂੰ ਲਗਾਤਾਰ ਬਣਾ ਰਹੇ ਆ। ਨਿਊਯਾਰਕ ਟਾਈਮਸ ਨੇ ਇੰਡੀਆ ਤੇ ਭੂਟਾਨ ਤੋਂ ਵੀ ਜਿਹੜੇ ਕਮੈਂਟ ਮੰਗੇ, ਪਰ ਇਸ ਸਟੋਰੀ ਰਨ ਕਰਨ ਤੋਂ ਪਹਿਲਾਂ ਪਰ ਉਹਨਾਂ ਦੇ ਦੁਆਰਾ ਕਹਿੰਦੇ ਵੀ ਕਿਸੇ ਤਰੀਕੇ ਦਾ ਕੋਈ ਕਮੈਂਟ ਦਾ ਜਵਾਬ ਉਹ ਨਹੀਂ ਦਿੱਤਾ ਗਿਆ। ਇੰਡੀਆ ਦੇ ਅਧਿਕਾਰੀਆਂ ਨੇ ਪਹਿਲਾਂ ਜ਼ਰੂਰ ਇਹ ਕਿਹਾ ਆ ਵੀ ਕੰਸਟਰਕਸ਼ਨ ਇਨਫਰਾਸਟ੍ਰਕਚਰ ਕੰਸਟਰਕਸ਼ਨ ਐਕਟੀਵਿਟੀ ਜਿਹੜੀ ਹੈ ਚਾਈਨਾ ਦੇ ਦੁਆਰਾ ਕੀਤੀ ਜਾ ਰਹੀ ਆ। ਦੇਖੋ ਵੀ ਦਿੱਲੀ ਬੈਠਾ ਤਾਂ ਜਿਹੜਾ ਉਹਨਾਂ ਦਾ ਰਾਜਾ ਆ ਉਹ ਤਾਂ ਡੀਂਗਾ ਹੋਰ ਤਰ੍ਹਾਂ ਦੀਆਂ ਹਾਕਦਾ ਆ ਵੀ ਉਹ ਤਾਂ ਕਹਿੰਦਾ ਵੀ ਮੈਂ ਤਾਂ ਕਿਸੇ ਨੂੰ ਫੜਕਣ ਨਹੀਂ ਦਿੰਦਾ, ਮੈਂ ਇੱਦਾਂ ਆ ਉੱਦਾਂ ਆ, ਤੇ ਉਹਦੀ ਨੱਕ ਥੱਲੇ ਦੇਖੋ ਇਹ ਸਾਰਾ ਕੁਝ ਜਿਹੜਾ ਉਹ ਹੋ ਰਿਹਾ ਆ। 56 ਇੰਚ ਦਾ ਜਿਹੜਾ ਛਾਤੀ ਆ ਜਾਂ ਸੀਨਾ ਆ ਉਹ ਦਿਖਾਉਣ ਨੂੰ ਹੋਰ ਤੇ ਕਹਿਣ ਨੂੰ ਜਿਹੜਾ ਕੁਝ ਹੋਰ ਨਜ਼ਰ ਆ ਰਿਹਾ ਆ। ਅਰੁਣਾਚਲ ਪ੍ਰਦੇਸ਼ ਦਾ ਕਿੰਨਾ ਹਿੱਸਾ ਉਹਨਾਂ ਨੇ ਆਪਣੇ ਅੰਡਰ ਲੈ ਰਿਹਾ ਇਹਦੇ ਬਾਰੇ ਇਹ ਚੁੱਪ ਕਰਕੇ ਬੈਠੇ ਆ। ਉਧਰ ਲਦਾਖ ਵਾਲੇ ਪਾਸੇ ਜਿਹੜੇ ਉੱਥੋਂ ਦੇ ਲੋਕ ਰਹਿ ਰਹੇ ਆ ਉਹਨਾਂ ਨੇ ਕਈ ਵਾਰੀ ਕਹਿੰਦੇ ਸ਼ਿਕਾਇਤਾਂ ਕੀਤੀਆਂ ਵੀ ਭਾਈ ਇਹ ਸਾਡੇ ਇਲਾਕੇ ਦੇ ਵਿੱਚ ਭਾਰਤ ਵਿੱਚ ਆ ਕੇ ਥੋੜਾ ਥੋੜਾ ਹਿੱਸਾ ਹੌਲੀ ਹੌਲੀ ਆਪਣੇ ਅਧੀਨ ਲਈ ਜਾਂਦੇ ਆ। ਪਰ ਜਿਹੜਾ ਮੋਦੀ ਆ ਉਹ ਇਸ ਟਾਈਮ ਘੇਸਲ ਵੱਟ ਕੇ ਇਸ ਪੂਰੇ ਮਾਮਲੇ ਦੇ ਉੱਤੇ ਕਹਿੰਦੇ ਸੁੱਤਾ ਜਿਹੜਾ ਉਹ ਪਿਆ ਹੈਗਾ ਆ। ਸੋ ਅਰੁਣਾਚਲ ਦੇ ਲਾਗੇ ਕਹਿੰਦੇ ਵੀ ਮਿਲਟਰੀ ਫੈਸਿਲਿਟੀਜ਼ ਤੇਜ਼ੀ ਦੇ ਨਾਲ ਜਿਹੜੀਆਂ ਆ ਉਹ ਵਸਾਈਆਂ ਜਿਹੜੀਆਂ ਲਗਾਤਾਰ ਬਣਾਈਆਂ ਜਾ ਰਹੀਆਂ ਆ। ਸੋ ਏਸ਼ੀਆ ਦੇ ਲਈ ਇਹਦਾ ਕੀ ਮਤਲਬ ਹੋਊਗਾ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਪਤਾ ਲੱਗੂਗਾ। ਸੋ ਵਿਲੇजेस ਕਹਿੰਦੇ ਵੀ ਪੂਰੇ ਪਲੈਨਡ ਤਰੀਕੇ ਦੇ ਨਾਲ ਬਣ ਰਹੇ ਆ। ਸੋ ਇਦਾਂ ਨਹੀਂ ਆ ਵੀ ਜਿੱਦਾਂ ਆਪਾਂ ਆਪਣਾ ਪਿੰਡ ਦੇਖਦੇ ਆ ਵੀ ਕਿਤੇ ਕਿਸੇ ਨੇ ਬਣਾ ਲਿਆ, ਕਿਤੇ ਢਾਣੀ ਤੇ ਬਣਾ ਲਿਆ, ਕਿਤੇ ਕੁਛ। ਇਹ ਵਧੀਆ ਸੜਕਾਂ, ਪਾਰਕਿੰਗ, ਸਕੂਲ, ਪੇਵਡ ਰੋਡ, ਇੰਟਰਨੈਟ ਕਨੈਕਸ਼ਨ ਸਾਰੀਆਂ ਚੀਜ਼ਾਂ ਦੇ ਨਾਲ ਜਿਹੜਾ ਪਲਾਨ ਕਰਕੇ ਉੱਥੇ ਜਿਹੜੇ ਪਿੰਡਾਂ ਨੂੰ ਲਗਾਤਾਰ ਜਿਹੜਾ ਉੱਥੇ ਵਸਾਇਆ ਜਾ ਰਿਹਾ ਆ। ਸੋ $3000 ਲੋਕਾਂ ਨੂੰ ਜਿਹੜਾ ਉਹ ਦਿੱਤਾ ਜਾ ਰਿਹਾ ਹੈ। ਜਿੱਦਾਂ ਤੁਸੀਂ ਦੱਸਿਆ 20,000 ਯੂਆਨ ਤੇ ਬਾਰਡਰ ਦੇ ਉੱਤੇ ਪੈਟਰੋਲਿੰਗ ਕਰਨ ਦੇ ਵੀ ਜਿਹੜੇ ਐਕਸਟਰਾ ਪੈਸੇ ਆ ਉਹ ਡਾਲਰ ਆ ਉਹਨਾਂ ਨੂੰ ਉੱਥੇ ਦਿੱਤੇ ਜਿਹੜੇ ਉਹ ਜਾ ਰਹੇ ਹੈਗੇ ਆ। ਸੋ ਹਜ਼ਾਰਾਂ ਹੀ ਲੋਕਾਂ ਨੂੰ ਆਲਰੇਡੀ ਚੀਨ ਨੇ ਅਜਿਹੀਆਂ ਵੈਦਰ ਹਾਰਸ਼ ਕੰਡੀਸ਼ਨਸ ਦੇ ਵਿੱਚ ਰੱਖ ਤਾਂ ਦਿੱਤਾ ਆ ਤਾਂ ਜੋ ਇੰਡੀਆ ਦੇ ਉੱਤੇ ਨਜ਼ਰ ਰਵੇ ਤੇ ਫਸਟ ਲਾਈਨ ਆਫ ਡਿਫੈਂਸ ਜਿਹੜੀ ਆ ਉਹ ਉਸ ਨੂੰ ਸਟਰੋਂਗਲੀ ਜਿਹੜਾ ਉਹ ਬਣਾ ਸਕੇ।